ਕੱਲ ਇੱਕ ਜਿਹੜੀ ਨਿਊਜ਼ ਸ਼ੇਅਰ ਆਪਾਂ ਕੀਤੀ ਸੀਗੀ ਵੀ ਕੰਜ਼ਿਊਮਰ ਕੌਨਫੀਡੈਂਸ ਕਾਫੀ ਜ਼ਿਆਦਾ ਲੋ ਹੋਇਆ ਆ ਇਸ ਮੌਕੇ ਜਿਹੜੀ ਇਕੋਨਮੀ ਨੂੰ ਜਿਹੜਾ ਉਹ ਲੈ ਕੇ ਇਹ ਕੀ ਸਿਗਨੀਫਾਈ ਕਰਦਾ ਆ ਇਸ ਮੌਕੇ ਜੋ ਇਕੋਨਮੀ ਦੇ ਹਾਲਾਤ ਆ ਉਸ ਨੂੰ ਲੈ ਕੇ। ਜਨਰਲੀ ਬੜੀ ਬਲੈਕ ਐਂਡ ਵਾਈਟ ਹੈ ਇਹਦੇ 'ਚ ਆਪਾਂ ਜੇ ਗੱਲ ਕਰੀਏ ਰਾਜਕਰਨ, ਕਿਉਂਕਿ ਦੇਖੋ ਹੁਣ ਕੰਜ਼ਿਊਮਰ ਕੌਨਫੀਡੈਂਸ ਲੋ ਹੈ ਕਿ ਉਹਨਾਂ ਨੇ ਸਪੈਂਡਿੰਗ ਹੁਣ ਘੱਟ ਕਰਨੀ ਹੈ। ਸਪੈਂਡਿੰਗ ਘੱਟ ਕਰਨਾ ਟੋਟਲ GDP 'ਚ ਫਰਕ ਪੈਂਦਾ, ਕਿਉਂਕਿ ਜੇ ਇੱਕ ਬਿਜ਼ਨਸ ਦੇ ਵਿੱਚ ਜੇ ਆਪਾਂ ਕੰਜ਼ਿਊਮਰ ਸਪੈਂਡਿੰਗ ਘੱਟ ਕਰ ਦਿੰਦਾ ਤੇ ਓਵਰਆਲ ਬਿਜ਼ਨਸਿਸ ਤੇ ਇੰਪੈਕਟ ਪੈਂਦਾ, ਤੇ ਬਿਜ਼ਨਸ ਤੇ ਇੰਪੈਕਟ ਪੈਂਦਾ ਤੇ ਉਹਨਾਂ ਦੀ ਕਮਾਈ ਘਟਦੀ ਆ, ਅੱਗੋਂ ਉਹਨਾਂ ਦੇ ਜਿਹੜੇ EMPLOYEES ਨੇ ਉੱਤੇ ਪੈਂਦਾ। ਸੋ ਇੱਕ ਬੜਾ ਮਾੜਾ ਸੰਕੇਤ ਹੈ ਇਕੋਨਮੀ ਵਾਸਤੇ। ਇਹਦੇ ਨਾਲ ਜਿਹੜੀ ਇਕੋਨਮਿਕ ਦੀ ਸਿਚੁਏਸ਼ਨ ਹੈ ਉਹ ਓਵਰਆਲ ਜਿਹੜੀ ਆ ਹੋਰ ਖਰਾਬ ਹੋਣੀ ਹੈ। ਤਾਂ ਹੀ ਕਿਤੇ ਨਾ ਕਿਤੇ ਜਿਹੜਾ ਕਰੰਟ ਐਡਮਿਨਿਸਟ੍ਰੇਸ਼ਨ ਹੈ ਕੋਸ਼ਿਸ਼ ਕਰਦੀ ਪਈ ਹੈ ਕਿ ਆਪਾਂ ਸੁਪਰਫਿਸ਼ਲੀ ਰੇਟ ਫਿਰ ਘਟਾ ਦਈਏ, ਕਿ ਜਿਹੜੀਆਂ ਵੱਡੀਆਂ ਬਿਜ਼ਨਸ ਨੇ, ਕਾਰਪੋਰੇਸ਼ਨਸ ਨੇ ਜਾਂ ਈਵਨ ਸਮਾਲ ਬਿਜ਼ਨਸ ਨੇ, ਉਹ ਹੋਰ ਮਨੀ ਬੋਰੋ ਕਰਕੇ ਤੇ ਇਹਨੂੰ ਇੱਕ ਤਰ੍ਹਾਂ ਦਾ ਸੁਪਰਫਿਸ਼ਲੀ ਇਕੋਨਮੀ ਨੂੰ ਰਿਵਾਈਵ ਕੀਤਾ ਜਾ ਸਕੇ, ਜਿੱਦਾਂ ਪਿਛਲੀ ਵਾਰ ਪੈਂਡੈਮਿਕ 'ਚ ਕੀਤੀ ਸੀ। ਸੋ ਨਾਟ ਅ ਗੁੱਡ ਨਿਊਜ਼ ਜੀ। ਇੱਥੋਂ ਇਹ ਪਤਾ ਲੱਗਦਾ ਵੀ ਜੇ ਸਪੈਂਡਿੰਗ ਲੋਕਾਂ ਦੀ ਘੱਟ ਆ ਤਾਂ ਓਬਵੀਅਸਲੀ ਫਿਰ ਡੈਟ ਦਾ ਜਿਹੜਾ ਖਤਰਾ ਤੇ ਉਹ ਜਿਹੜੀ ਚੀਜ਼ ਆ ਉਹਦੀ ਮਾਰ ਆ ਉਹ ਵੀ ਲੋਕਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਉਹ ਬੈਡ ਜਿਹੜੀ ਉਹ ਚੱਲ ਰਹੀ ਹੋਊਗੀ। ਸੋ ਉਸ ਮਾਮਲੇ ਦੇ ਵਿੱਚ ਹੁਣ ਕੀ ਲੋਕਾਂ ਦੇ ਕੋਲ ਕੀ ਆਪਸ਼ਨਸ ਨੇ? ਬਿਲਕੁਲ ਜਿੱਦਾਂ ਅੱਗੇ ਵੀ ਆਪਾਂ ਗਾਏ ਬਗਾਏ, ਮੈਂ ਵੀ ਆਪਣਾ ਹਰਜੋਤ ਭਾਜੀ ਮੈਂਸ਼ਨ ਕਰਦੇ ਰਹਿੰਦੇ ਨੇ ਕਿ ਇਸ ਟਾਈਮ ਅਪਰੋਕਸੀਮੇਟਲੀ ਤਕਰੀਬਨ 8,500 ਦੇ ਕੋਲ ਜਿਹੜਾ ਪਰ ਹਾਊਸ ਹੋਲਡ ਦੇ ਡੈਟ ਹੈਗਾ। ਸੋ ਇਸ਼ੂ ਇਹ ਹੈ ਕਿ ਓਵਰ ਆਲਮੋਸਟ ਕਲੋਜ਼ ਟੂ $1.3 trillion ਕ੍ਰੈਡਿਟ ਕਾਰਡ ਦਾ ਡੈਟ ਹੋ ਚੁੱਕਿਆ, ਜਿਹੜਾ ਅਜੇ ਤੱਕ ਕਦੇ ਇਹਨਾਂ ਡੈਟ ਹੋਇਆ ਵੀ ਨਹੀਂ ਸੀ ਪਹਿਲਾਂ। ਲੋਕੀ ਮਿਕਸ ਫੀਲਿੰਗਸ ਨੇ, ਕਈ ਤਾਂ ਥੋੜੇ ਜਿਹੇ ਸਵੇਰਦੇ ਨੇ, ਉਹ ਦੇਖ ਰਹੇ ਨੇ ਕਿ ਹਾਂ ਬਈ ਸਿਚੁਏਸ਼ਨ ਖਰਾਬ ਹੈ, ਇਕੋਨਮੀ ਖਰਾਬ ਹੈ, ਔਰ ਇਸ ਟਾਈਮ ਦੇ ਵਿੱਚ ਬੈਂਕਸ ਆਰ ਵਿਲਿੰਗ ਟੂ ਵਰਕ ਵਿਦ ਯੂ, ਜਿਹਦੇ ਵਿੱਚ ਆਪਾਂ ਵਧੀਆ ਸੈਟਲਮੈਂਟ ਲੈ ਸਕਦੇ ਹਾਂ ਕਿ ਅਪ ਟੂ 60% ਜਿਹੜੀ ਤੁਹਾਡੀ ਹੈ ਬੈਂਕ ਤੇ ਜਿਹੜਾ ਤੁਹਾਡਾ ਅਨਸਿਕਿਉਰਡ ਡੈਟ ਹੈ ਉਹ ਤੇ ਆਪਾਂ ਸੈਟਲ ਲੈ ਸਕਦੇ ਹਾਂ। ਔਰ ਹੁੰਦਾ ਕੀ ਹੈ ਕਿ ਆਪਾਂ ਕਹਿੰਦੇ ਹਾਂ ਕਿ 2-3 ਮਹੀਨੇ ਆਪਾਂ ਹੋਰ ਵੇਖ ਲਾਂਗੇ, ਪਰ ਜਨਰਲੀ ਮੇਰਾ ਇਹ ਕਿ ਇੱਕ ਥੰਬ ਰੂਲ ਹੈ ਕਿ ਜੇ ਤੁਸੀਂ 3 ਮਹੀਨੇ ਤੱਕ ਤੁਸੀਂ ਮਿਨੀਮਮ ਪੇਮੈਂਟ ਕਰਦੇ ਪਏ ਹੋ ਤੇ ਦੈਟਸ ਟੂ ਮੱਚ, ਬਿਕਾਜ਼ ਤੁਸੀਂ ਲਿਟਰਲੀ ਆਪਣੀ ਮਿਨੀਮਮ ਪੇਮੈਂਟਾਂ ਹੀ ਉਹਦੇ ਮਿਨੀਮਮ ਪੇਮੈਂਟਾਂ ਦੇ ਵਿੱਚ ਤੁਸੀਂ ਸਿਰਫ ਵਿਆਜ ਹੀ ਪੇ ਕਰਦੇ ਹੋ। ਹੁਣ ਬਜਾਏ ਇਹਦੇ ਕਿ ਆਪਾਂ ਮਿਨੀਮਮ ਵਿਆਜ ਪੇ ਕਰਦੀ, ਉਹਨਾਂ ਪੇਮੈਂਟਾਂ ਦੇ ਵਿੱਚ ਆਪਾਂ ਅਗਲੇ 2 ਤੋਂ ਲੈ ਕੇ 4 ਸਾਲ ਦੇ ਵਿੱਚ ਆਪਣੇ ਕਰਜ਼ੇ ਤੋਂ ਬਾਹਰ ਆ ਸਕਦੇ ਹਾਂ, ਕਰਜ਼ੇ ਤੋਂ ਮੁਕਤ ਹੋ ਸਕਦੇ ਹਾਂ। ਔਰ ਇੰਪੋਰਟੈਂਟ ਗੱਲ ਇਹ ਹੈ ਕਿ ਹੋ ਸਕਦਾ ਕਿ 2 ਜਾਂ 3 ਸਾਲ ਲੱਗ ਜਾਣ ਇਕੋਨਮੀ ਨੂੰ ਰਿਕਵਰ ਕਰਦੇ, 2 ਤੋਂ 4 ਸਾਲ ਲੱਗ ਜਾਣ। ਉਹਨੇ ਚਿਰ ਅਸੀਂ ਵੀ ਡੈਟ ਫ੍ਰੀ ਹੋ ਜਾਵਾਂਗੇ। ਜੇ ਨਹੀਂ ਵੀ ਹੁੰਦੀ ਇਕੋਨਮੀ, ਨਹੀਂ ਵੀ ਰਿਕਵਰ ਹੁੰਦੀ, ਅੱਜ ਤੋਂ ਪਹਿਲਾਂ ਵੀ ਹੋ ਜਾਂਦੀ ਹੈ, ਐਟਲੀਸਟ ਸਾਡੀ ਪਰਸਨਲ ਸਿਚੁਏਸ਼ਨ, ਜਿਹੜੀ ਪਰਸਨਲ ਇਕੋਨਮੀ ਹੈ ਉਹ ਤਾਂ ਬੈਟਰ ਹੋ ਜਾਏਗੀ। ਕਿਉਂਕਿ ਮਿਨੀਮਮ ਪੇਮੈਂਟ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਦਾ ਬੰਦੇ ਦਾ ਲੱਕ ਤੋੜ ਦਿੰਦੀਆਂ ਨੇ, ਕਿਉਂਕਿ ਇੰਟਰਸਟ ਰੇਟ ਜਿਹੜਾ ਹੈ ਉਹ ਇਸ ਟਾਈਮ 21%, ਜੇ ਤੁਹਾਡਾ ਕ੍ਰੈਡਿਟ ਸਕੋਰ ਥੋੜਾ ਵੀ ਥੱਲੇ ਚੱਲ ਜਾਂਦਾ ਅਪ ਟੂ 34-35% ਵੀ ਆਪਾਂ ਦੇਖਣ ਨੂੰ ਮਿਲਦਾ ਪਿਆ। ਸੋ ਇਸ ਚੀਜ਼ ਨੂੰ ਬਾਕੀ ਜੇ ਓਵਰਆਲ ਗੱਲ ਕਰੀਏ ਥਰੂ ਆਊਟ ਮੇਨ ਸਟ੍ਰੀਮ ਜਿੰਨੇ ਵੀ ਕੰਜ਼ਿਊਮਰ ਹੈਗੇ ਨੇ ਉਹ ਜ਼ਿਆਦਾ ਸਵੇਰਤ ਨੇ। ਆਪਣੀ ਕਮਿਊਨਿਟੀ 'ਚ ਵੀ ਕਾਫੀ ਜਿਹੜੇ ਨੇ ਭਾਈਚਾਰੇ 'ਚ ਵੀ ਸਾਈਨ ਅਪ ਕਰਦੇ ਪਏ ਨੇ। ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ ਕਾਲ ਕਰ ਲਓ ਐਂਡ ਯੂ ਕੈਨ ਸੀ ਕਿ ਤੁਹਾਡੀ ਟੋਟਲ ਪੇਮੈਂਟ ਕਿੰਨੀ ਬਣਨੀ ਹੈ, ਕਿੰਨੇ 'ਚ ਤੁਸੀਂ ਕਰਜ਼ਾ ਮਾਫ ਹੋ ਸਕਣਾ, ਔਰ ਵਿਦ ਊਰਾ ਡੈਟ ਰਿਲੀਫ ਤੁਸੀਂ ਇੱਕ ਨਿੱਕਾ ਪੈਸਾ ਵੀ ਨਹੀਂ ਪੇ ਕਰਦੇ ਜਿੰਨਾ 'ਚ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਇੱਕ ਕੁਐਸਚਨ ਮੈਂ ਨਿਰਮਲ ਭਾਜੀ ਪੁੱਛਣਾ ਸੀ ਵੀ ਬਹੁਤ ਸਾਰੀਆਂ ਕਈ ਡੈਬਟ ਕੰਸੋਲੀਡੇਸ਼ਨ ਕੰਪਨੀਆਂ ਹੈਗੀਆਂ, ਉਹ ਕੀ ਕਰਦੀਆਂ ਵੀ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰੋ ਉਹ ਕਹਿੰਦੇ ਵੀ ਤੁਹਾਡੀਆਂ ਜਿਹੜੀਆਂ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਆ ਉਹ ਪੇ ਕਰਨੀਆਂ ਬੰਦ ਕਰ ਦਿਓ, ਉਹ ਤੋਂ ਬਾਅਦ ਆਪਾਂ ਉਹਨਾਂ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਕਰਾਂਗੇ। ਪਰ ਮੈਂ ਦੇਖ ਰਿਹਾ ਸੀ ਉਹਦਾ ਕਾਫੀ ਜਿੱਦਾਂ ਤੁਹਾਡੇ ਕ੍ਰੈਡਿਟ ਤੇ ਵੀ ਨੁਕਸਾਨ ਹੁੰਦਾ ਇਸ ਸਿਚੁਏਸ਼ਨ 'ਚ। ਕਿਉਂਕਿ ਤੁਸੀਂ ਇਸ ਫੀਲਡ ਦੇ ਵਿੱਚ ਆ, ਪ੍ਰੋਫੈਸ਼ਨਲ ਆ ਇੰਨੇ ਸਾਲਾਂ ਤੋਂ, ਕਿਹੜੀ ਵਧੀਆ ਸਲਾਹ ਆ ਜਿਹੜੇ ਆਪਣੇ ਸਰੋਤੇ ਉਹਨਾਂ ਨੂੰ? ਦੇਖੋ ਭਾਜੀ, ਜਨਰਲੀ ਇਹ ਜਿਹੜੀ ਗੱਲ ਠੀਕ ਹੈ, ਔਨ ਐਵਰੇਜ ਮੈਜੋਰਿਟੀ ਕੰਪਨੀਆਂ ਇਨ ਮੋਸਟ ਕੇਸਿਸ ਦੇ ਵਿੱਚ ਅਸੀਂ ਵੀ ਇਹੀ ਕਹਿੰਦੇ ਹਾਂ ਇਟ ਮੇਕਸ ਮੋਰ ਸੈਂਸ ਕਿ ਤੁਸੀਂ ਪੇਮੈਂਟਾਂ ਬੰਦ ਕਰ ਦਿਓ। ਤੁਹਾਡਾ ਕ੍ਰੈਡਿਟ ਡੈਫੀਨਿਟਲੀ ਇੰਪੈਕਟ ਉਹਦੇ ਨਾਲ ਹੁੰਦਾ, ਨੈਗੇਟਿਵ ਇੰਪੈਕਟ ਹੁੰਦਾ, ਔਰ ਉਹਨਾਂ ਚਿਰ ਉਹਦਾ ਇੰਪੈਕਟ ਚੱਲਦਾ ਹੀ ਰਹਿੰਦਾ ਜਿੰਨਾ ਚਿਰ ਤੁਸੀਂ ਪ੍ਰੋਗਰਾਮ ਦੇ ਵਿੱਚ ਰਹਿੰਦੇ ਹੋ। ਬਟ ਵਨਸ ਯੂ ਆਰ ਗ੍ਰੈਜੂਏਟ, ਤੁਹਾਡਾ ਪ੍ਰੋਗਰਾਮ ਸਾਰਾ ਖਤਮ ਹੋ ਗਿਆ ਤੇ ਯੂ ਆਰ ਬੈਟਰ ਆਫ। ਵੇਖੋ ਕਈ ਵਾਰ ਕੀ ਹੁੰਦਾ ਕਿ ਸਾਡਾ ਕ੍ਰੈਡਿਟ ਸਕੋਰ ਵੀ 850 ਹੁੰਦਾ, ਇਟਸ ਐਜ਼ ਗੁੱਡ ਐਜ਼ ਇਟ ਗੈਟਸ, ਪਰ ਸਾਡੇ ਤੇ ਕਰਜ਼ਾ ਹੀ ਇੰਨਾ ਹੈ, ਮਤਲਬ ਭਾਵੇਂ 10,000 ਦਾ ਕਰਜ਼ਾ ਸਾਡੇ ਕੋਲ ਨਹੀਂ ਲੱਥਾ ਪਿਆ ਜਾਂ 50,000 ਦਾ ਨਹੀਂ ਲੱਥਾ ਪਿਆ, ਤਾਂ ਬੈਂਕ ਇਹ ਵੀ ਇਵੈਲੂਏਟ ਕਰਦੇ ਕਿ ਜੇ ਤੁਹਾਨੂੰ 10,000 ਦਾ ਜਾਂ 50,000 ਦਾ ਕਰਜ਼ਾ ਤੁਹਾਡੇ ਕੋਲ ਪਿਛਲੇ 3 ਸਾਲ ਤੋਂ ਜਾਂ 6 ਮਹੀਨੇ ਤੋਂ ਨਹੀਂ ਲੱਥ ਰਿਹਾ, ਤੁਸੀਂ ਮਿਨੀਮਮ ਪੇਮੈਂਟ ਤੇ ਹੈਗੇ ਹੋ, ਉਦੋਂ ਤੁਹਾਡੀ ਡੈਟ ਟੂ ਇਨਕਮ ਰੇਸ਼ੀਓ ਜ਼ਿਆਦਾ ਹੋ ਜਾਂਦੀ ਹੈ। ਸੋ ਈਵਨ ਦੋ ਤੁਹਾਡਾ ਕ੍ਰੈਡਿਟ ਸਕੋਰ ਬੈਸਟ ਹੈਗਾ, ਤੁਹਾਨੂੰ ਕਰਜ਼ਾ ਮਿਲਦਾ ਹੀ ਨਹੀਂ। ਆਫਕੋਰਸ ਜੇ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੁੰਦਾ ਤੁਹਾਨੂੰ ਕਰਜ਼ਾ ਮਿਲ ਜਾਂਦਾ, ਇੰਟਰਸਟ ਰੇਟ ਹਾਈ ਮਿਲ ਜਾਂਦਾ, ਪਰ ਇਹਦੇ ਇਸ ਸਿਨੈਰੀਓ 'ਚ ਬਿਲਕੁਲ ਹੀ ਨਹੀਂ ਮਿਲਦਾ। ਸੋ ਆਈ ਥਿੰਕ ਕਿ ਬਜਾਏ ਇਹਦੇ ਤੇ ਆਪਾਂ ਕਈ ਬਹੁਤ ਇਹ ਕੰਸਰਨ ਕਰਕੇ ਆਪਾਂ ਕਈ ਸਾਲ
ਐਸੇ ਸਾਡੇ ਕਸਟਮਰ ਨੇ ਜਿਨ੍ਹਾਂ 15 ਸਾਲ ਤੱਕ ਆਪਣਾ ਕ੍ਰੈਡਿਟ ਇੰਨਾ ਖਰਾਬ ਹੋ ਜਾਏ, ਉਹਨਾਂ ਨੂੰ 15 ਸਾਲ ਲੋਨ ਵੀ ਨਹੀਂ ਮਿਲਿਆ, ਔਰ 15 ਸਾਲ ਮਿਨੀਮਮ ਪੇਮੈਂਟਾਂ ਕਰਦੇ ਜਿੱਥੇ ਉਹ 10,000 ਦੇਣਾ ਸੀ ਉਹਨਾਂ ਨੇ ਕਈ ਵਾਰ 90,000 ਡਾਲਰ ਦਿੱਤਾ। ਸੋ ਇਹਦਾ ਜਿਹੜਾ ਇਹਦੇ 'ਚ ਕੁਐਸਚਨ ਇੱਕ ਮੈਂ ਹੋਰ ਐਡ ਕਰਦਾ ਵੀ ਜਦੋਂ ਡੈਬਟ ਕੰਸੋਲੀਡੇਸ਼ਨ ਹੋ ਗਈ, ਮੰਨ ਲਓ ਵੀ ਕਿਸੇ ਦਾ 60-70,000 ਸੀਗਾ ਕ੍ਰੈਡਿਟ ਤੇ ਤੁਸੀਂ ਨੈਗੋਸ਼ੀਏਟ ਕਰ ਲਿਆ, ਮੈਂ ਵੀ 30,000 ਤੇ ਐਗਜ਼ਾਮਪਲ ਦੇ ਰਿਹਾ ਮੈਂ, ਜੀ ਤੇ ਉਹਨਾਂ ਨੇ ਪੇਮੈਂਟਾਂ ਦੇਣੀਆਂ ਸ਼ੁਰੂ ਕਰਤੀਆਂ, ਤੇ ਉਹ ਤੋਂ ਕਿੰਨੇ ਕੁ ਚਿਰ ਬਾਅਦ ਉਹ ਘਰ ਲੈਣ ਦੇ ਲਈ ਜਿਹੜੇ ਕਾਬਲ ਹੋ ਸਕਦੇ, ਤਾਂ ਕਿ ਜਿਹੜਾ ਉਹਨਾਂ ਦਾ ਕ੍ਰੈਡਿਟ ਆ ਉਹ ਸਹੀ ਹੋਣਾ, ਜਿਹੜਾ ਉਹਦੇ ਬੇਸ ਦੇ ਉੱਤੇ ਵੀ ਉਹ ਕਾਮਯਾਬ ਹੋਣਗੇ ਘਰ ਲੈਣ ਦੇ ਲਈ? ਇਨ ਸਰਟਨ ਸਿਨੈਰੀਓਜ਼ ਭਾਜੀ ਜਨਰਲੀ ਵਾਈਲ ਯੂ ਆਰ ਇਨ ਦਾ ਪ੍ਰੋਗਰਾਮ ਤੁਸੀਂ ਤਾਂ ਵੀ ਕੁਆਲੀਫਾਈ ਹੋ ਜਾਂਦੇ ਹੋ, ਪਰ ਜੇ ਮੰਨ ਲਓ ਕਿ ਤੁਸੀਂ ਸਾਰਾ ਪ੍ਰੋਗਰਾਮ, ਬੈਸਟ ਸਿਚੁਏਸ਼ਨ ਇਹੀ ਹੈ ਕਿ ਤੁਸੀਂ ਆਪਣਾ ਸਾਰਾ ਪ੍ਰੋਗਰਾਮ ਜਿਹੜਾ ਪੇ ਆਫ ਕਰ ਦਿੰਦੇ ਹੋ, ਤੇ ਉਹਦੇ ਬਾਅਦ ਕੀ ਹੈ ਕਿ ਤੁਸੀਂ ਆਪਣਾ ਜੋ ਕ੍ਰੈਡਿਟ ਰਿਪੋਰਟ ਰਨ ਕਰਦੇ ਹੋ ਤੇ ਲਿਖਿਆ ਹੁੰਦਾ ਹੈ ਕਿ ਹਾਂਜੀ ਜੇ ਮੰਨ ਲਓ ਅਸੀਂ 70,000 ਦਾ ਐਗਜ਼ਾਮਪਲ ਦਿੱਤਾ ਸੀ, ਉਹ ਤੇ ਨਹੀਂ ਲਿਖਿਆ ਕਿ 70,000 ਦਾ ਤੁਸੀਂ 30,000 ਦਿੱਤਾ, ਕਿ 40,000 ਦਿੱਤਾ, ਕਿ 5,000 ਦਿੱਤਾ, ਉਹ 'ਚ ਲਿਖਿਆ ਹੁੰਦਾ ਕਿ ਯੂ ਡੋਂਟ ਓ ਐਨੀ ਮਨੀ, ਯੂ ਪੇਡ ਲੈਸ ਦੈਨ ਵਾਟਸ ਓ, ਤੁਸੀਂ ਜਿੰਨਾ ਉਹ ਤੋਂ ਘੱਟ ਪੇ ਕੀਤਾ ਹੈ। ਜਨਰਲੀ ਵਿਦਿਨ 6 months to year ਤੁਹਾਡਾ ਕ੍ਰੈਡਿਟ ਜਿਹੜਾ ਜਿੱਥੇ ਅੱਜ ਹੈਗਾ, ਜਿੱਥੇ ਅੱਜ ਸ਼ੁਰੂ ਕੀਤਾ ਪ੍ਰੋਗਰਾਮ, ਉਹਨਾਂ ਜਾਂ ਤੋਂ ਬੈਟਰ ਹੋ ਜਾਂਦਾ। ਸੋ ਔਨ ਐਵਰੇਜ ਆਈ ਥਿੰਕ ਬੈਸਟ ਕੇਸ ਸਿਨੈਰੀਓ ਤੁਸੀਂ 6 ਮਹੀਨੇ ਲਾ ਲਓ, ਵਰਸਟ ਕੇਸ ਸਿਨੈਰੀਓ ਸਾਲ ਦੇ ਵਿੱਚ ਤੁਹਾਡਾ ਕ੍ਰੈਡਿਟ ਹੈ ਬੈਕ ਔਨ ਟਰੈਕ ਹੋ ਜਾਂਦਾ ਲਾਸਟ ਪੇਮੈਂਟ ਤੋਂ। ਬਟ ਇਟ ਇਨ ਸਰਟਨ ਸਿਨੈਰੀਓ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਹੈਗੇ ਹੋ ਤਾਂ ਵੀ ਤੁਸੀਂ ਘਰ ਲੈ ਸਕਦੇ ਹੋ। ਇੱਕ ਹੋਰ ਜਾਂਦੇ ਦੱਸ ਦਿਓ, ਕਿਉਂਕਿ ਸਾਡਾ ਸਮਾਂ ਵੀ ਹੋਣ ਵਾਲਾ ਹੀ ਆ, ਵੀ ਬੈਂਕਰਪਸੀ ਤੇ ਡੈਬਟ ਕੰਸੋਲੀਡੇਸ਼ਨ ਦੇ ਵਿੱਚ ਕਿਹੜੀ ਚੀਜ਼ ਬੈਟਰ ਰਹਿੰਦੀ ਆ? ਦੇਖੋ ਇਹ ਜਨਰਲੀ ਇੰਡੀਵਿਜੂਅਲ ਤੇ ਡਿਪੈਂਡ ਕਰਦਾ। ਬੈਂਕਰਪਸੀ ਦਾ ਕੀ ਹੈ ਕਿ ਤੁਸੀਂ ਨਾ ਆਪਾਂ ਜੇ ਕਹੀਏ ਕਿ ਸ਼ਾਰਟ ਟਰਮ ਪ੍ਰੋਬਲਮ ਵਾਸਤੇ ਲੌਂਗ ਟਰਮ ਸੋਲੂਸ਼ਨ ਲੱਭ ਲੈਣੇ ਆਪਾਂ, ਕਿ ਆਪਣੇ ਅਗਲੇ 7 ਤੋਂ ਲੈ ਕੇ 10 ਸਾਲ ਤੱਕ ਆਪਾਂ ਬਿਲਕੁਲ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਹੈਂਡੀਕੈਪਟ ਕਰ ਲਿਆ। ਔਰ ਕਈ ਵਾਰੀ ਕੀ ਹੁੰਦਾ ਕਿ ਐਸਾ ਸਿਚੁਏਸ਼ਨ ਵੀ ਆਇਆ ਕਿ ਆਪਾਂ ਉਸ ਤੋਂ ਜ਼ਿਆਦਾ ਪੈਸੇ ਦੇ ਦਿੱਤੇ ਨੇ, ਡਿਪੈਂਡਿੰਗ ਔਨ ਚੈਪਟਰ 7 ਹੈ, 13 ਹੈ, 11 ਹੈ, ਔਰ ਜੇ ਆਪਾਂ 11 ਜਾਂ 13 ਜਾਣੇ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਡੈਟ ਨੂੰ ਫੇਰ ਡੈਟ ਰੀਸਟਰਕਚਰ ਕਰਦੇ ਹੋ, ਤੁਹਾਡੀ ਬੈਂਕਰਪਸੀ ਫਾਈਲ ਹੋ ਜਾਂਦੀ ਹੈ ਔਰ ਤੁਹਾਨੂੰ ਫੇਰ ਪੇਮੈਂਟ ਦੇਣੀਆਂ ਪੈਂਦੀਆਂ ਨੇ। ਔਰ 7 ਦੇ ਵਿੱਚ ਤੁਹਾਡਾ ਜਿਹੜਾ ਐਕਚੁਅਲੀ ਤੁਹਾਨੂੰ ਆਪਣਾ ਜੋ ਵੀ ਕੁਝ ਹੈਗਾ ਉਹ ਸਾਰਾ ਲਿਕੁਇਡੇਟ ਕਰਨਾ ਪੈਂਦਾ, ਸਭ ਚੀਜ਼ਾਂ ਵੇਚਣ ਦੇ ਬਾਅਦ ਜਿਹੜੇ ਪੈਸੇ ਬਚਦੇ ਨੇ ਉਹ ਰਾਈਟ ਆਫ ਹੁੰਦੇ ਨੇ, ਵਿਚ ਇਜ਼ ਵੈਰੀ ਡਿਫਿਕਲਟ। ਤਾਂ ਮੇਰੇ ਹਿਸਾਬ ਨਾਲ ਸੈਟਲਮੈਂਟ ਇਜ਼ ਪ੍ਰੋਬਬਲੀ ਦਾ ਬੈਸਟ ਆਪਸ਼ਨ, ਜਿੰਨਾ ਵੀ ਸਾਡਾ ਪਿਛਲੇ ਤਕਰੀਬਨ 2 ਦਹਾਕਿਆਂ ਦਾ ਐਕਸਪੀਰੀਅੰਸ ਹੈ ਇਸ ਸਿਚੁਏਸ਼ਨ ਦੇ ਵਿੱਚ, ਜਿਹੜਾ ਤੁਹਾਡੇ ਪੈਸੇ ਵੀ ਮੈਕਸਿਮਮ ਬਚ ਜਾਂਦੇ ਨੇ ਔਰ ਤੁਹਾਡਾ ਰੈਕਡ ਵੀ ਜਿਹੜਾ ਕਲੀਨ ਰਹਿੰਦਾ। ਇੱਥੇ ਕਿਉਂਕਿ ਹੁਣ ਇਮੀਗ੍ਰੇਸ਼ਨ ਦਾ ਕਾਫੀ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਆ, ਬੈਂਕਰਪਸੀ ਜਾਂ ਸੈਟਲਮੈਂਟ ਕੰਸੋਲੀਡੇਸ਼ਨ ਦਾ, ਇਹਦਾ ਤੁਹਾਡੇ ਇਮੀਗ੍ਰੇਸ਼ਨ ਦੇ ਉੱਤੇ ਵੀ ਕੋਈ ਇੰਪੈਕਟ ਜਿਹੜਾ ਉਹ ਪੈਂਦਾ ਆ? ਜੇ ਕੋਈ ਗ੍ਰੀਨ ਕਾਰਡ ਵਾਲਾ ਆ ਜਾਂ ਕੋਈ ਸਿਟੀਜ਼ਨ ਆ ਜਾਂ ਈਵਨ ਜਿਹੜੇ ਵਰਕ ਪਰਮਿਟ, ਕੀ ਅਸਰ ਕੋਈ ਹੁੰਦਾ ਹੈ ਜਾਂ ਨਹੀਂ ਹੁੰਦਾ? ਦੇਖੋ ਜਿਹੜਾ ਜਿੱਦਾਂ ਆਪਾਂ ਗੱਲ ਕੀਤੀ ਕਿ ਡੈਟ ਸੈਟਲਮੈਂਟ ਦਾ ਕੋਈ ਇੰਪੈਕਟ ਨਹੀਂ, ਉਹਦਾ ਕੋਈ ਤੁਹਾਡੇ ਤੇ ਨੈਗੇਟਿਵ ਰਿਮਾਰਕ ਨਹੀਂ, ਕੁਛ ਨਹੀਂ, ਸਿਰਫ ਤੁਹਾਡੇ ਕ੍ਰੈਡਿਟ ਰਿਪੋਰਟ ਤੇ ਤੁਸੀਂ ਪੈਸੇ ਪੇ ਕਰਨੇ ਹਨ, ਤੁਹਾਡੀ ਫਾਈਨੈਂਸ਼ੀਅਲ ਹਾਰਡਸ਼ਿਪ ਹੋਈ, ਤੁਸੀਂ ਜਿੰਨੇ ਪੇ ਕਰਨੇ ਉਸ ਤੋਂ ਘੱਟ ਪੇ ਕੀਤੇ, ਉਹ ਵੀ ਵਿਦਨ ਜਦੋਂ ਤੁਸੀਂ ਪੇ ਕਰਦੇ ਵਿਦਨ ਫਿਊ ਇਅਰਸ ਉਹ ਵੀ ਤੁਹਾਡੇ ਜਿਹੜੀ ਹੈ ਕ੍ਰੈਡਿਟ ਰਿਪੋਰਟ ਤੇ ਨਿਕਲ ਜਾਣੀ ਹੈ, ਤੁਹਾਡਾ ਉਹ ਇੱਕ ਲੀਗਲ ਰੈਕਡ ਨਹੀਂ ਹੈਗਾ। ਪਰ ਜੇ ਤੁਸੀਂ ਬੈਂਕਰਪਸੀ ਫਾਈਲ ਕਰਦੇ ਹੋ, ਆਫ ਕੋਰਸ ਉਹਦਾ ਵੀ ਤੁਹਾਡੀ ਇਮੀਗ੍ਰੇਸ਼ਨ ਤੇ ਕੋਈ ਫਰਕ ਨਹੀਂ ਪੈਂਦਾ। ਪਰ ਪ੍ਰੋਬਲਮ ਕੀ ਹੁੰਦੀ ਕਿ ਜਦੋਂ ਤੁਸੀਂ ਬੈਂਕਰਪਸੀ ਫਾਈਲ ਕਰਦੇ ਹੋ, ਜਦ ਉਹਦੇ ਚ ਜਿਹੜੇ ਅਟਰਨੀ ਹੁੰਦੇ ਨੇ ਉਹ ਬੈਂਕਰਪਸੀ ਨੂੰ ਪ੍ਰੂਵ ਕਰਾਉਣ ਵਾਸਤੇ ਜੋ ਝੂਠ ਸੱਚ ਬੋਲਦੇ ਨੇ, ਜਿਹੜਾ ਓਵਰ 90% ਕੇਸਿਸ ਦੇ ਵਿੱਚ ਬੈਂਕਰਪਸੀ ਦੇ ਵਿੱਚ ਉਹਨੂੰ ਪ੍ਰੂਵ ਕਰਾਉਣ ਵਾਸਤੇ ਉਹ ਜਿਹੜਾ ਝੂਠ ਸੱਚ ਬੈਂਕਰਪਸੀ 'ਚ ਬੋਲਿਆ ਜਾਂਦਾ, ਉਹ ਜਿਹੜੀਆਂ ਨੇ ਬਾਅਦ ਜਾ ਕੇ ਇੰਪੈਕਟ ਪੈਂਦੀਆਂ ਨੇ। ਸੋ ਜਿੰਨੇ ਵੀ ਅੱਜ ਤੱਕ ਅਸੀਂ ਕਰ ਰਹੇ ਹਾਂ ਪਿਛਲੇ 20 ਸਾਲ ਤੋਂ ਤਕਰੀਬਨ, ਕੋਈ ਵੀ ਐਸਾ ਕੇਸ ਨਹੀਂ ਆਇਆ ਜਿਹਦੇ 'ਚ ਕਿਸੇ ਨੇ ਸੈਟਲਮੈਂਟ ਕਰਾਇਆ ਤਾਂ ਉਹਨੂੰ ਕੋਈ ਇਮੀਗ੍ਰੇਸ਼ਨ ਦਾ ਮਸਲਾ ਆਇਆ। ਔਰ ਸਾਡੇ ਕੋਲ ਐਸੇ ਕਈ ਕੇਸ ਆਏ ਨੇ ਜਿਹਦੇ 'ਚ ਉਹਨਾਂ ਨੇ ਬੈਂਕਰਪਸੀ ਕਰਾਈ ਔਰ ਉਹਨਾਂ ਨੇ ਲਾਇਰ ਨੇ ਵੀ ਕਿਹਾ ਕਿ, ਔਰ ਗੱਲ ਵੀ ਠੀਕ ਹੈ ਕਿ ਬੈਂਕਰਪਸੀ ਦਾ ਕੋਈ ਇੰਪੈਕਟ ਇਮੀਗ੍ਰੇਸ਼ਨ ਦੇ ਸਿੱਧਾ ਨਹੀਂ ਪੈਂਦਾ, ਪਰ ਜਿਸ ਤਰੀਕੇ ਨਾਲ ਬੈਂਕਰਪਸੀ ਫਾਈਲ ਕੀਤੀ ਜਾਂਦੀ ਹੈ, ਜੋ ਉਹਦੇ 'ਚ ਡਾਕੂਮੈਂਟ ਲਾਏ ਜਾਂਦੇ ਨੇ, ਜੋ ਝੂਠ ਸੱਚ ਬੋਲਿਆ ਜਾਂਦਾ, ਉਹਦਾ ਇੰਪੈਕਟ ਜਿਹੜਾ ਉਹ ਕਈ ਵਾਰ ਇਮੀਗ੍ਰੇਸ਼ਨ ਦੇ ਉੱਤੇ ਪੈ ਜਾਂਦਾ। ਜੀ ਤੇ ਜਾਂਦੇ ਇੱਕ ਵਾਰੀ ਫੇਰ ਦੱਸ ਦਿਓ ਕਿਹੜੇ ਏਰੀਆ ਦੇ ਵਿੱਚ ਤੁਸੀਂ ਕਵਰ ਕਰਦੇ ਆ ਤੇ ਨਾਲ ਆਪਣਾ ਫੋਨ ਨੰਬਰ। ਜੀ ਥਰੂ ਆਊਟ US ਐਂਡ ਕੈਨੇਡਾ, ਤੇ ਨੰਬਰ ਸਾਡਾ ਜੀ 888 888 9914 888 ਔਰ ਵੈਬਸਾਈਟ ਸਾਡੀ ਹੈ ura.org OORAA.org। ਔਰ ਮੈਂ ਕਹਿੰਦਾ ਕਿ ਕਾਲ ਕਰ ਲਓ, 5 ਮਿੰਟਾਂ ਤੁਹਾਨੂੰ ਵੈਲਿਡੇਟ ਕਰ ਦਿੰਦੇ ਆ ਔਰ ਇੱਕ ਵੀ ਪੈਸਾ ਤੁਸੀਂ ਅਪਫਰੰਟ ਨਹੀਂ ਅਸੀਂ ਚਾਰਜ ਕਰਦੇ। ਜਿਹੜਾ ਵੀ ਜੇ ਤੁਸੀਂ 10 ਕਾਰਡ ਸੈਟਲ ਕਰਨੇ ਨੇ, ਜਿਹੜਾ ਕਾਰਡ ਸੈਟਲ ਹੋਏਗਾ ਉਹਦੇ ਬਾਅਦ ਤੁਸੀਂ ਫੀਸ ਪੇ ਕਰੋਗੇ, ਐਂਡ ਆਫਟਰ ਪੇਇੰਗ ਸਾਰੀਆਂ ਫੀਸ, ਸੈਟਲਮੈਂਟ ਫੀਸ, ਅਟਰਨੀ ਫੀਸ, ਤੁਹਾਡੀ ਸਾਰਾ ਲੇਟ ਚਾਰजेस, ਫਾਈਨੈਂਸ਼ੀਅਲ ਚਾਰਜ, ਯੂ ਕੈਨ ਸਟਿਲ ਸੇਵ ਅਪ ਟੂ 60% ਸਾਰਾ ਕੁਝ ਪੇ ਕਰਨ ਤੋਂ ਬਾਅਦ। ਜੀ ਬਿਲਕੁਲ, ਬਹੁਤ ਵਧੀਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸੋ ਮੌਕੇ ਨੂੰ, ਸਮੇਂ ਨੂੰ ਜਿਹੜਾ ਉਹ ਵਿਚਾਰਨਾ ਚਾਹੀਦਾ, ਜਦੋਂ ਜਿਹੜੀ ਚੀਜ਼ ਦੀ ਸਹੂਲਤ ਉਪਲਬਧ ਆ ਉਹਦੀ ਜਿਹੜਾ ਉਹ ਫਾਇਦਾ ਲੈ ਲੈਣਾ ਚਾਹੀਦਾ, ਤਾਂ ਜੋ ਤੁਹਾਨੂੰ ਫਾਈਨੈਂਸ਼ੀਅਲ ਤੇ ਮੈਂਟਲ ਪੀਸ ਜਿਹੜੀ ਉਹ ਤੁਹਾਡੀ ਬਰਕਰਾਰ ਜਿਹੜੀ ਉਹ ਰਵੇ, ਉਹ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ।
ਫਿਕਰਮੰਦੀ ਸਟ੍ਰੈਸ ਨੇ ਤਾਂ ਕੁਛ ਨਹੀਂ ਜਿਹੜਾ ਉਹ ਦੇਣਾ ਹੁੰਦਾ। ਸੋ ਕੁਛ ਕਦਮ ਜਿਹੜੇ ਚੱਕ ਕੇ ਤੁਸੀਂ ਉਹਨਾਂ ਸਟ੍ਰੈਸਿਸ ਨੂੰ ਜਿਹੜਾ ਉਹ ਘਟਾ ਜ਼ਰੂਰ ਸਕਦੇ ਹੁੰਦੇ ਆ। ਇੱਕ ਸਾਡੇ ਜਿਹੜੇ ਆਪਾਂ AI ਦੀ ਪਹਿਲੋਂ ਖਬਰ H1 ਵਾਲੀ ਕੀਤੀ ਸੀ, ਉਹਦੇ ਬਾਬਤ ਇੱਕ ਕਮੈਂਟ ਆਇਆ ਸੀ, ਮੈਂ ਉਹ ਦੱਸਦਾ ਜਾਵਾਂ। ਉਹ ਪੁੱਛਦੇ ਆ AI ਬਾਰੇ ਪ੍ਰੋਗਰਾਮ ਕਰਿਆ ਕਰੋ। ਸੋ ਹਰ ਸੋਮਵਾਰ ਨੂੰ ਪੰਜਾਬੀ ਟੈਕ ਟਾਕ ਅਸੀਂ ਕਰੀਦਾ ਹੈ 3 ਤੋਂ 4 ਵਜੇ ਤੱਕ। ਮੇਰੇ ਨਾਲ ਹਰਵਿੰਦਰ ਸਿੰਘ ਕੰਗ ਜਿਹੜੇ ਹੁੰਦੇ ਆ ਫੋਰਚੂਨ 500 ਕੰਪਨੀ ਦੇ ਵਿੱਚ ਬੜੇ ਸੀਨੀਅਰ ਲੈਵਲ ਦੇ ਉੱਤੇ ਉਹ ਕੰਮ ਕਰ ਰਹੇ ਆ। ਦੋਨੋਂ ਹੀ ਅਸੀਂ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਗ੍ਰੈਜੂਏਟ ਆ, ਤੇ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਸਪੈਸ਼ਲ ਜਿਹੜਾ AI ਦੇ ਨਾਲ ਸੰਬੰਧਿਤ ਕੀ ਟੈਕਨੋਲੋਜੀ ਦੇ ਵਿੱਚ ਚੇਂਜਿਸ ਜਿਹੜੇ ਉਹ ਆ ਰਹੇ ਆ, ਉਹਦੇ ਬਾਰੇ ਜਿਹੜੀ ਉਹ ਗੱਲਬਾਤ ਆਪਾਂ ਕਰਦੇ ਰਹਿੰਦੇ ਆ। ਸੋ ਉਹ ਸੁਣਨਾ ਜਿਹੜਾ ਉਹ ਨਾ ਭੁੱਲਿਆ ਕਰੋ ਸੋਮਵਾਰ ਨੂੰ ਜਿਹੜਾ ਆ 3 ਤੋਂ 4 ਵਜੇ ਤੱਕ। ਸੋ ਇਹ ਜਿਹੜੀ ਬਨੌਟੀ ਬੁੱਧੀ ਆ ਨਾ, ਆਰਟੀਫਿਸ਼ੀਅਲ ਇੰਟੈਲੀਜੈਂਸ ਕਿੱਧਰਲੇ ਪਾਸੇ ਨੂੰ ਲੈ ਕੇ ਜਾ ਰਹੀ ਆ ਜਾਂ ਕੀ ਉਹਦੇ ਬਾਬਤ ਚੱਲ ਰਿਹਾ, ਉਹਦੇ ਬਾਰੇ ਜ਼ਰੂਰ ਆਪਾਂ ਗੱਲ ਕਰਦੇ ਰਹੀਦਾ। ਨਿਰਮਲ ਮਾਨ ਜੀ ਬੜੀ ਮਿਹਰਬਾਨੀ। ਬਹੁਤ ਸਾਰੀਆਂ ਵੀਡੀਓਜ਼ ਉੱਥੇ ਪਈਆਂ ਹੈਗੀਆਂ, ਉਹ ਵੀ ਤੁਸੀਂ ਚੈੱਕ ਕਰ ਸਕਦੇ ਆ। ਬਿਲਕੁਲ YouTube Facebook ਤੇ ਸਾਰੇ ਜਗ੍ਹਾ ਜਿਹੜੇ